ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਸਿੱਖ ਪੰਥ ਨਾਲ ਸੰਬੰਧਿਤ ਕੁਝ ਮਸਲਿਆਂ ਦੀਆਂ ਖਬਰਾਂ ਪਿਛਲੇ ਕਾਫੀ ਅਰਸੇ ਤੋਂ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ। ਇਹਨਾਂ ਖਬਰਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਨਵੰਬਰ 84 ਦੇ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ, ਦਿੱਲੀ ਦੇ ਗੁਰਦੁਆਰਾ ਰਕਾਬਗੰਜ ਕੰਪਲੈਕਸ ਵਿੱਚ ਨਵੰਬਰ 84 ਦੇ ਸ਼ਹੀਦਾਂ ਦੀ ਯਾਦਗਾਰ, ਇਸ ਯਾਦਗਾਰ ਸੰਬੰਧੀ ਅਦਾਲਤ ਵਿੱਚ ਜਾਣ ਦੇ ਮੁੱਦੇ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਆਦਿ ਖਬਰਾਂ ਸ਼ਾਮਿਲ ਹਨ। ਅੱਜ ਅਸੀਂ ਇਹਨਾਂ ਮਸਲਿਆਂ ਸੰਬੰਧੀ ਹੀ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨਾਲ ਗੱਲਬਾਤ ਕਰਾਂਗੇ, ਜੋ ਸਰਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਨਵੰਬਰ 84 ਸ਼ਹੀਦਾਂ ਦੀ ਯਾਦਗਾਰ ਦਾ ਤੁਸੀਂ ਕਿਉਂ ਵਿਰੋਧ ਕੀਤਾ, ਇਸ ਬਾਰੇ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਗੱਲ ਹੈਗੀ, ਪਹਿਲੀ ਗੱਲ ਤੇ ਹੈਗੀ ਕਿ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਵਿਰੋਧ ਨਹੀਂ ਹੈ। ਹਾਂਜੀ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਅੰਦਰ ਯਾਦਗਾਰ ਬਣਾਉਣ ਦਾ ਵਿਰੋਧ ਹੈਗਾ ਜੀ। ਮੈਨੂੰ ਦੱਸਿਆ ਜਾਏ ਵੀ ਇਤਨੀਆਂ ਸ਼ਹਾਦਤਾਂ ਹੋਈਆਂ ਹਨ, ਹਾਂਜੀ, ਔਰ ਇਤਨੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਕਿਸੇ ਵੀ ਯਾਦਗਾਰ ਹਾਂਜੀ, ਕਿਸੇ ਗੁਰਦੁਆਰੇ 'ਚ ਬਣੀ ਹੈ ਜੀ। ਕੋਈ ਸਾਡੇ ਕੋਲ ਇਸ ਗੱਲ ਦੇ ਐਗਜ਼ਾਮਪਲ ਹੈ ਕਿਸੇ ਜਗ੍ਹਾ ਵੀ? ਇਵੇਂ ਤੇ ਮਤਲਬ ਜਿਹੜਾ ਜਿਸ ਤਰ੍ਹਾਂ ਜਿਹੜੇ ਅਸੀਂ ਚਿੱਠੀ ਜਿਹੜਾ ਆਪਣਾ ਜਵਾਬ ਦਿੱਤਾ ਸੀ, ਹਾਂਜੀ, ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਜ਼ਬਾਨ ਨੂੰ, ਤੇ ਉਹਦੇ 'ਚ ਅਸੀਂ ਸਾਰੀਆਂ ਗੱਲਾਂ ਦਾ ਬਹੁਤ ਵੇਰਵਾ ਦਿੱਤਾ ਹੈ। ਹਾਂਜੀ, ਅਸੀਂ ਕਿਹਾ ਜੀ ਬਾਕੀ ਗੱਲਾਂ ਤੇ ਤੁਸੀਂ ਛੱਡ ਦਿਓ। ਹਾਂਜੀ, ਇਹ ਦੱਸੋ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਆਏ ਨੇ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲੇ ਸ਼ਹਾਦਤ ਹੋਈ ਹੈ। ਹਾਂਜੀ, ਉਹਨਾਂ ਦੀ ਵੀ ਯਾਦਗਾਰ ਗੁਰਦੁਆਰਾ ਸੀਸਗੰਜ ਸਾਹਿਬ ਨਹੀਂ ਬਣ ਸਕੀ ਤੇ ਨਾਲ ਨਹੀਂ ਬਣ ਸਕੀ। ਫਿਰ 1 ਏਕੜ ਜਗ੍ਹਾ 1967-68 ਦੇ ਵਿੱਚ ਸਰਕਾਰ ਨੇ ਦਿੱਤੀ, ਨਾਲ ਦੀ ਕੋਤਵਾਲੀ ਖਾਲੀ ਕਰਕੇ 80 ਤੱਕ ਸਾਰੀ ਖਾਲੀ ਕਰਕੇ ਦੇ ਦਿੱਤੀ। ਤਾਂ ਵੀ ਉੱਥੇ ਨਹੀਂ ਆਇਆ ਵੀ ਚਲੋ ਇੱਥੇ ਹੁਣ ਯਾਦਗਾਰ ਵੀ ਬਣਾ ਦਈਏ ਜੀ। ਇਹ ਕੋਈ ਮਰਿਆਦਾ, ਕੋਈ ਪਰੰਪਰਾ ਨਹੀਂ ਹੈਗੀ। ਹਾਂਜੀ, ਜੀ। ਤੇ ਵੀ ਜੀ ਭਾਈ ਲਖੀ ਸਾਹਿਬ ਵਣਜਾਰੇ ਨੇ ਜਿਨ੍ਹਾਂ ਨੇ ਆਪਣਾ ਘਰ ਸਾੜ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਕੀਤਾ, ਉਹਨਾਂ ਦੀ ਕੋਈ ਯਾਦਗਾਰ ਨਹੀਂ ਬਣੀ। ਇਹ ਕਿਵੇਂ ਹੋ ਸਕਦੀ ਹੈ? ਅਸੀਂ ਸਿੰਘ ਸਾਹਿਬ ਨੂੰ ਸਵਾਲ ਪੁੱਛੇ ਸਾਰੇ, ਜੀ ਜਵਾਬ ਦਿਓ ਤੁਸੀਂ, ਕੋਈ ਜਵਾਬ ਨਹੀਂ ਸੀ। ਹਾਂਜੀ, 1.5 ਘੰਟਾ ਪੌਣੇ 2 ਘੰਟੇ ਸਾਡੀ ਗੱਲਬਾਤ ਹੁੰਦੀ ਰਹੀ, ਇਸ ਇਸ਼ੂ ਤੇ ਹੁੰਦੀ ਰਹੀ। ਹਾਂਜੀ, ਬਈ ਤੁਸੀਂ ਦੱਸੋ, ਤੁਸੀਂ ਸਾਨੂੰ ਬੁਲਾ ਲਿਆ, ਠੀਕ ਹੈ, ਅਸੀਂ ਤੇ ਚਲੋ ਆਪਣੇ ਗੁਰੂ ਅੱਗੇ ਆਣਾ, ਨਤਮਸਤਕ ਹੋਣਾ, ਪਰ ਦੱਸੋ ਸਾਡੀ ਧਾਰਮਿਕ ਅਵਗਿਆ ਕੀ ਹੈਗੀ ਜੀ? ਤੁਸੀਂ ਜਿਸ ਤਰ੍ਹਾਂ ਦੀ ਚਿੱਠੀ ਸਾਨੂੰ ਲਿਖ ਕੇ ਬੁਲਾਇਆ ਹੈਗਾ ਔਰ ਪ੍ਰੈਸਾਂ 'ਚ ਗਈਆਂ ਨੇ, ਸਾਡੀ ਧਾਰਮਿਕ ਅਵਗਿਆ ਕੀ ਹੈਗੀ? ਹਾਂਜੀ, ਸਾਡਾ ਡਿਫਰੈਂਸ ਹੈ ਜੀ। ਮੈਂ ਕਿਹਾ ਜੀ ਸਾਡਾ ਡਿਫਰੈਂਸ ਆਫ ਓਪੀਨੀਅਨ ਹੈਗਾ ਤੁਹਾਡਾ। ਤੁਸੀਂ ਕਹਿੰਦੇ ਯਾਦਗਾਰ ਗੁਰਦੁਆਰੇ ਦੇ ਅੰਦਰ ਬਣਿਆ, ਸੀ ਕਹਿੰਦੇ ਜੀ ਬਾਹਰ ਬਣਾਓ। ਹਾਂਜੀ, ਮੈਂ ਕਿਹਾ ਇੱਥੇ ਤੁਸੀਂ 5 ਸਿੰਘ ਸਭਾਨ ਬੈਠੇ ਹੋਏ ਹੋ, ਤੁਹਾਡਾ ਡਿਫਰੈਂਸ ਆਫ ਓਪੀਨੀਅਨ ਹੈਗਾ। ਤੁਸੀਂ ਕਹਿੰਦੇ ਹੋ 2010 ਦੇ ਸੋਧੇ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗਰੁੱਪ ਬਣਾਓ, ਤੁਹਾਡੇ ਨਾਲ ਬੈਠੇ ਨੇ ਜਥੇਦਾਰ ਗਿਆਨੀ ਬਲਵੰਤ ਸਿੰਘ ਨਾਨਗੜ੍ਹੋਂ, ਕਹਿੰਦੇ ਜਿਹੜਾ ਉਸ ਤਰ੍ਹਾਂ ਬਣਾਏਗਾ ਮੈਂ ਉਹਦੇ ਆਵਾਂਗੇ ਨਹੀਂ ਸਮਾਗਮ ਦੇ ਉੱਤੇ, 2003 ਦੇ ਮੁਤਾਬਕ ਬਣਾਓ। ਹਾਂਜੀ, ਤੁਹਾਡਾ ਡਿਫਰੈਂਸ ਆਫ ਓਪੀਨੀਅਨ ਹੈ ਕਿ ਨਹੀਂ ਹੈ ਜੀ? ਹਰ ਦਾ ਡਿਫਰੈਂਸ ਆਫ ਓਪੀਨੀਅਨ। ਡਿਫਰੈਂਸ ਆਫ ਓਪੀਨੀਅਨ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਅਕਾਲ ਤਖਤ ਤੇ ਬੁਲਾ ਕੇ ਤੇ ਉਹ ਸਜ਼ਾ ਲਾਣੀ ਸ਼ੁਰੂ ਕਰ ਦਿਓ ਤੇ ਬਈ ਭਈਆ ਇਹ ਹੈਗੀ ਜਗ੍ਹਾ ਜਿੱਥੇ ਧਾਰਮਿਕ ਵਿਗਿਆ ਹੋਈ ਹੈ, ਕੁਝ ਹੋਈ ਹੈ ਜੀ। ਚਲੋ, ਮਤਲਬ ਸਾਡਾ ਬਿਲਕੁਲ, ਔਰ ਸਿਰਫ ਸਾਡੇ ਵਗੈਰ ਦਿੱਲੀ ਕਮੇਟੀ ਨੇ ਪਾਸ ਕੀਤਾ ਹੈ ਕਿ ਇਹਦਾ ਨਾਂ ਕੀ ਹੈ, ਇਹ ਯਾਦਗਾਰ ਬਣਨੀ ਚਾਹੀਦੀ ਹੈਗੀ ਔਰ ਸਰਕਾਰ ਜਗ੍ਹਾ ਦੇਵੇ, ਜਾਂ ਇਹ ਜਗ੍ਹਾ ਹੈਗੀ ਸਰਕਾਰ ਸਾਨੂੰ ਅਲਾਉ ਕਰ ਦੇਵੇ, ਕਿਉਂਕਿ ਉਹ ਜਮਨਾ ਦੇ ਕੰਢੇ ਤੇ ਸੀ। ਹਾਂਜੀ, ਕੰਸਟਰਕਸ਼ਨ ਸਰਕਾਰ ਦੀ ਪਰਮਿਸ਼ਨ ਕਰ ਨਹੀਂ ਹੋ ਸਕਦੀ ਜੀ। ਕਹਿਣਗੇ ਜੀ ਤੁਸੀਂ ਇਤਨੀ ਲੇਟ ਕਿਉਂ ਕੀਤਾ? ਮੈਂ ਕਿਹਾ ਜੀ ਸਾਨੂੰ ਕਹਿੰਦੇ ਪਿਓ ਲੇਟ ਕੀਤਾ, ਤੇ ਜਿਹੜੇ ਮੇਰੇ ਤੋਂ ਪਹਿਲੇ ਬੈਠੇ ਹੋਏ ਸਨ ਉਹਨਾਂ ਕਿਉਂ ਨਹੀਂ ਕੀਤਾ ਜੀ? ਮੈਂ ਕਿਹਾ ਜੀ ਤੁਸੀਂ ਦੱਸੋ ਜੀ, ਤੁਸੀਂ ਅੰਮ੍ਰਿਤਸਰ ਜਿਹੜਾ ਸਾਕਾ ਹੋਇਆ ਤੁਸੀਂ ਆਪ ਯਾਦਗਾਰ ਤੇ ਬਣਾ ਰਹੇ ਹੋ 24 ਸਾਲਾਂ ਬਾਅਦ, ਸਾਨੂੰ ਕਿਉਂ ਕਹਿ ਰਹੇ ਹੋ? ਹਾਂਜੀ, ਜਦ ਕੌਮ ਨੇ ਫੈਸਲਾ ਕੀਤਾ ਵੀ ਇਹਨਾਂ ਦੀ ਯਾਦਗਾਰ ਬਣਾਣੀ, ਅਸੀਂ ਫੌਰਨ ਮਤਾ ਪਾਸ ਕਰਕੇ ਯਾਦਗਾਰ ਬਣਾਉਣ ਦਾ ਫੈਸਲਾ ਕਰ ਲਿਆ ਜੀ। ਫਿਰ ਗੱਲ ਇਹ ਸੀ ਵੀ ਆਲਰੇਡੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਤਿਲਕ ਵਿਹਾਰ ਦੇ ਵਿੱਚ ਬਣਿਆ ਹੋਇਆ ਸ਼ਹੀਦਗਾਹ। ਹਾਂਜੀ, ਤੇ ਚਲੋ ਬਹੁਤ ਵਧੀਆ ਤਰੀਕੇ ਨਾਲ ਬਣਾਣੀ, ਅਸੀਂ ਉਹਦੇ ਵਾਸਤੇ ਫੈਸਲਾ ਕਰ ਲਿਆ। ਹਾਂਜੀ, ਇਹਦੇ ਸਾਡੀ ਤੁਹਾਨੂੰ ਦੇਰੀ ਦੀ ਪੁੱਛਦੇ ਪਿਓ ਤਾਂ ਉਹਨਾਂ ਨੂੰ ਪੁੱਛੋ ਨਾ, ਜਿਹਨਾਂ 24 ਸਾਲ ਬਾਅਦ ਫੈਸਲਾ ਕੀਤਾ ਜੀ। ਬਿਲਕੁਲ।
ਤੇ ਵੀਰ ਜੀ ਇੱਕ ਹੋਰ ਕੇਸ ਸਾਹਮਣੇ ਆਇਆ ਜਿਸ ਵਿੱਚ ਸੁਣਨ ਚ ਆਇਆ ਕਿ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਮਾਨ ਨਾਲ ਤੁਹਾਡੀ ਮੁਲਾਕਾਤ ਮੀਡੀਆ ਦੀ ਕਾਫੀ ਸੁਰਖੀਆਂ ਵਿੱਚ ਰਹੀ। ਇਸ ਮੁਲਾਕਾਤ ਚੋਂ ਕੀ ਨਿਕਲਿਆ, ਇਸ ਬਾਰੇ ਵੀ ਸਰ ਸਿੱਖ ਸੰਗਤਾਂ ਨੂੰ ਦੱਸੋ। ਦੇਖੋ ਗੱਲ ਹੈ ਜੀ ਕਿ ਇਹ ਗੱਲਬਾਤ ਕਾਫੀ ਅੱਛੇ ਮਾਹੌਲ ਵਿੱਚ ਹੋਈ ਜੀ। ਫਿਰ ਜਿਹੜੀ ਗੱਲਬਾਤ ਜਿਹੜਾ ਅਖੀਰਲਾ ਜਿਹੜਾ ਸਿੱਟਾ ਸੀ ਉਹ ਤਾਂ ਠੀਕ ਹੀ ਸੀ। ਹਾਂਜੀ, ਕਿਉਂਕਿ ਸਾਡਾ ਮੁੱਖ ਮਕਸਦ ਜਿਹੜਾ ਸੀ ਉਹ ਇਹ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਜਿਹੜਾ ਹੈਗਾ ਬਾਦਲ ਇਹ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਜਿਹੜਾ ਹੈਗਾ ਪੂਰੀ ਤਰ੍ਹਾਂ ਖੋ ਬੈਠਾ ਹੈਗਾ ਜੀ। ਔਰ ਇਹ ਸਾਰੀਆਂ ਗੱਲਾਂ ਮਾਨ ਸਾਹਿਬ ਨੂੰ ਪਤਾ ਸਨ ਤੇ ਅਸੀਂ ਤੇ ਇਹ ਕਿਹਾ ਸੀ ਵੀ ਇਹ ਅਕਾਲੀ ਦਲ ਬਚਾਉਣਾ, ਧਰਮ ਬਚਾਉਣਾ, ਸਾਰੀਆਂ ਗੱਲਾਂ ਠੀਕ ਕਰਨੀਆਂ। ਜਿਤਨਾ ਕਰਪਟ ਹੋ ਚੁੱਕਾ ਵਾਤਾਵਰਨ ਭਾਵੇਂ ਉਹ ਰਾਜਨੀਤਿਕ ਹੈ ਤੇ ਭਾਵੇਂ ਧਾਰਮਿਕ ਹੈ, ਹਾਂਜੀ, ਉਸ ਦੇ ਲਈ ਤੁਹਾਡੇ ਸਾਰਿਆਂ ਦਾ ਇਕੱਠੇ ਹੋ ਕੇ ਚੋਣਾਂ ਲੜਨ ਦਾ ਜਿਹੜਾ ਹੈਗਾ ਇਹ ਜਦ ਤੱਕ ਤੁਸੀਂ ਗੱਲ ਨਹੀਂ ਕਰੋਗੇ ਤਦ ਤੱਕ ਗੱਲ ਸਿਰੇ ਨਹੀਂ ਚੜ੍ਹਨ ਲੱਗੀ ਜੀ। ਬਿਲਕੁਲ। ਤੇ ਫਿਰ ਉਹ ਕਹਿਣਗੇ ਵੀ ਅਸੀਂ ਗੱਲ ਜਿਹੜੀ ਹੈ ਕਾਫੀ ਦੇਰ ਤੋਂ ਰਹੀ, ਅਸੀਂ ਕਿਵੇਂ ਛੱਡ ਸਕਦੇ ਹਾਂ। ਮੈਂ ਕਿਹਾ ਜੇ ਅਸੀਂ ਨਾ ਤੁਹਾਨੂੰ ਕੋਈ ਗੱਲ ਛੱਡਣ ਵਾਸਤੇ ਕਹਿੰਦੇ ਹਾਂ ਤੇ ਨਾ ਬਾਕੀਆਂ ਨੂੰ ਕਹਿੰਦੇ ਕੋਈ ਗੱਲ ਛੱਡਣ ਵਾਸਤੇ ਕਰੋ। ਹਾਂਜੀ, ਤੁਸੀਂ ਜੇ ਤੇ ਤੁਸੀਂ ਆਪਸ ਵਿੱਚ ਇਕੱਠਿਆਂ ਹੋ ਕੇ ਹਰ ਸੀਟ ਦੇ ਨਾ ਤੁਹਾਡੇ ਕੋਲ ਸਾਰੇ ਉਮੀਦਵਾਰ ਹੈਗੇ ਤੇ ਨਾ ਉਹਨਾਂ ਕੋਲ ਉਮੀਦਵਾਰ, ਹਾਂਜੀ, ਇੱਕ ਤਗੜਾ ਕੈਂਡੀਡੇਟ ਤੁਸੀਂ ਉਹਨਾਂ ਦੇ ਮੁਕਾਬਲੇ ਤੇ ਖੜਾ ਕਰ ਲਵੋ ਜੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਤੇ ਉਹ ਠੀਕ ਬਣ ਸਕਦੀ ਹੈਗੀ। ਹਾਂਜੀ, ਪਰ ਉਸ ਬੰਦਾ ਠੀਕ ਰਹੀ ਸੀ ਕਿਉਂਕਿ ਕਹਿੰਦੇ ਜੀ ਗੱਲ ਤੇ ਤੁਹਾਡੀ ਠੀਕ ਹੈਗੀ। ਹਾਂਜੀ, ਤੇ ਪਰ ਉਸ ਤੋਂ ਬਾਅਦ ਹਾਲੇ ਕੋਈ ਬਹੁਤਾ ਸਿੱਟਾ ਹਾਲੇ ਨਿਕਲਿਆ ਨਹੀਂ ਹੈਗਾ ਜੀ। ਹੁਣ ਦੇਖੋ ਜੋ ਹੋਏਗਾ ਦੇਖੀ ਜਾਏਗੀ। ਠੀਕ ਹੈ ਜੀ। ਵੀਰ ਜੀ ਇੱਕ ਹੋਰ ਸਾਹਮਣੇ ਆਈ ਘਟਨਾ ਕਿ ਤੁਸੀਂ ਗੁਜਰਾਤ ਵਿੱਚੋਂ ਉਜਾੜੇ ਜਾ ਰਹੇ ਸਿੱਖ ਕਿਸਾਨਾਂ ਦੇ ਮਸਲੇ ਨੂੰ ਕਾਫੀ ਹਾਈਲਾਈਟ ਕੀਤਾ ਹੈ, ਇਸ ਬਾਰੇ ਵੀ ਸਰ ਸਿੱਖ ਸੰਗਤਾਂ ਨੂੰ ਦੱਸੋ ਤੇ ਤੁਸੀਂ ਹੁਣ ਕੀ ਕਰ ਰਹੇ ਹੋ ਇਸ ਬਾਰੇ। ਦੇਖੋ ਗੱਲ ਤੋਂ ਹਾਈਲਾਈਟ ਕਰਨ ਦੀ ਗੱਲ ਨਹੀਂ ਹੈਗੀ, ਇਹ ਗੱਲ ਤਾਂ ਹੈਗੀ ਕਿ ਅਗਲੇ 40-45 ਸਾਲ ਤੋਂ ਉੱਥੇ ਬੈਠੇ ਹੋਏ ਨੇ। ਹਾਂਜੀ, ਔਰ ਜਿਹੜਾ ਜਿਸ ਪਾਰਟੀ ਦਾ ਰਾਜ ਹੈ ਉਸ ਦੇ ਨਾਲ ਜਿਹੜੀ ਸਾਡੇ ਅਕਾਲੀ ਦਲ ਹੈਗੀ ਭਾਵੇਂ ਇਸ ਵਕਤ ਬਾਦਲ ਉਸਦੇ ਉੱਤੇ ਕਾਬਜ ਬੈਠਾ ਹੋਇਆ ਹੈ, ਹਾਂਜੀ, ਉਹਨਾਂ ਨਾਲ ਆਪਸ ਵਿੱਚ ਐਨਡੀਏ ਦੇ ਭਾਈਵਾਲ ਹਨ ਤੇ ਉਹਨਾਂ ਦੀ ਪਾਰਟੀ ਦੇ ਨਾਲ ਪੰਜਾਬ 'ਚ ਰਾਜ ਵੀ ਕਰ ਰਹੇ ਨੇ। ਹਾਂਜੀ, ਕਾਫੀ ਦੇਰ ਤੋਂ ਅਰਸਾ ਸੀ ਪਰ 9 ਮਹੀਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਚਿੱਠੀ ਵੀ ਲਿਖੀ ਹੈ ਜੀ। ਉਹ ਹਾਈ ਕੋਰਟ 'ਚ ਕੇਸ ਹਾਰਨ ਤੋਂ ਬਾਅਦ, ਹਾਂਜੀ, ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੂੰ ਜਾਣਨਾ ਚਾਹੁੰਦੇ ਸੀ, ਗੁਜਰਾਤ ਹਾਈ ਕੋਰਟ ਨੇ ਉੱਥੇ ਜਿਹੜੇ ਕਿਸਾਨ ਸਨ, ਸਿੱਖ ਸਨ ਜਾਂ ਹਰਿਆਣਾ ਦੇ ਸਨ ਉਹਨਾਂ ਦੇ ਹੱਕ ਫੈਸਲਾ ਦਿੱਤਾ ਹੈ। ਇਹ ਸੁਪਰੀਮ ਕੋਰਟ ਚਲੇ ਗਏ ਜੀ। ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਲੜਾਈ ਹੈ ਉਹ ਬੜੀ ਸਖਤ ਲੜਾਈ ਹੈ ਕਿਉਂਕਿ ਉੱਥੇ ਦੇ ਵਕੀਲਾਂ ਦੀ ਲੜਾਈ ਹੈ। ਇੱਕ ਵਕੀਲ 5 ਲੱਖ ਰੁਪਇਆ ਲੈਂਦਾ, ਪਤਾ ਨਹੀਂ ਕਿਹਦਾ ਦਾਲ ਲੱਗ ਜਾਏ ਤੇ ਛੁੱਟੀ ਹੋ ਜਾਵੇ। ਹਾਂਜੀ, ਉਹ ਸਾਡਾ ਸੀ ਬਈ ਇੱਕ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਸਾਡਾ ਔਰ ਬੀਜੇਪੀ ਦਾ ਔਰ ਮੋਦੀ ਦਾ 9 ਮਾਸ ਦਾ ਰਿਸ਼ਤਾ ਹੈ। ਹਾਂਜੀ, ਤੇ 9 ਮਾਸ ਦੇ ਰਿਸ਼ਤੇ ਦੇ ਹੁੰਦੇ ਹੋਇਆ ਜਿਹੜੇ ਸਿੱਖਾਂ ਦੇ ਗੱਲ ਆਈ ਹੈ ਤੇ ਤੁਸੀਂ ਉਹ ਤੁਹਾਡੀ ਗੱਲ ਨਹੀਂ ਮੰਨ ਰਿਹਾ ਜੀ। ਉਹਨਾਂ ਨੇ ਆਪ ਮੰਨਿਆ ਵੀ 9 ਮਹੀਨੇ ਪਹਿਲਾਂ ਇਹਨਾਂ ਨੇ ਚਿੱਠੀ ਲਿਖੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ, ਪਰ ਉਹਦਾ ਕੋਈ ਜਵਾਬ ਨਹੀਂ ਹੈ। ਹਾਂਜੀ, ਤੇ ਸਾਡਾ ਅਸੀਂ ਫਿਰ ਡੈਮੋਨਸਟ੍ਰੇਸ਼ਨ ਐਸੇ ਕੀਤਾ ਬਈ ਜੇਬ ਦਾ ਨਾਂ ਕੀ ਇਹਨਾਂ ਨੇ ਕੋਰਟ ਚੋਂ ਵਾਪਸ ਨਾ ਲਿਆ ਸੁਪਰੀਮ ਕੋਰਟ ਚੋਂ ਜੀ, ਤਾਂ ਅਸੀਂ ਮੋਦੀ ਦੇ ਖਿਲਾਫ ਮੁਜ਼ਾਹਰਾ ਕੀਤਾ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ। ਉਹਨੇ ਵੀ ਕਿਹਾ ਵੀ ਜਦ ਵੀ ਮੋਦੀ ਦਿੱਲੀ ਆਏਗਾ ਇਹਦਾ ਜੇਬ ਕੇਸ ਵਾਪਸ ਨਾ ਲਿਆ ਤਾਂ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਮੁਜ਼ਾਹਰਾ ਕਰਿਆ ਕਰਾਂਗੇ ਅਸੀਂ ਹਰ ਵਾਰ। ਪਰ ਅਸੀਂ ਫਿਰ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਹੈ ਵੀ ਤੁਸੀਂ ਇਹ ਆਦੇਸ਼ ਦੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹਨਾਂ ਨੂੰ ਜਾਂ ਤਾਂ ਮਸਲਾ ਹੱਲ ਕਰਾਉਣ। ਮਸਲਾ ਹੱਲ ਕੀ ਕਰਾਉਣਾ, ਸਿੱਧੀ ਗੱਲ ਹੈ ਵੀ ਸੁਪਰੀਮ ਕੋਰਟ 'ਚ ਕੇਸ ਪਿਆ ਉਸਨੂੰ ਵਾਪਸ ਲੈ ਲੈਣ। ਹਾਂਜੀ, ਅਗਲਾ ਲੈ ਨਹੀਂ ਰਿਹਾ। ਹਾਂਜੀ, ਹੁਣ ਕਹਿ ਰਹੇ हैं सुप्रीम कोर्ट में केस है, बाद कह देंगे सुप्रीम कोर्ट में हम जीत गए, हम सुप्रीम कोर्ट को कैसे डिफाई कर सकते हैं जी, ਇਹ ਬਾਅਦ ਚ ਗੱਲਾਂ ਕਰਨਗੇ। ਹਾਂਜੀ, ਇਸ ਵਾਸਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਕੇਸ ਇਹ ਜਿੱਤ ਜਾਣੇ ਦਾ ਕੋਈ ਸਾਨ ਨਹੀਂ ਹੈ ਜੀ, ਹਾਰਨ ਤੋਂ ਬਾਅਦ ਇਸਨੇ ਮੰਨਣਾ ਨਹੀਂ ਹੈਗਾ। ਹਾਂਜੀ, ਇਸ ਲਈ ਇਹ ਕੇਸ ਜਿਹੜਾ ਹੈਗਾ ਇਹਨਾਂ ਦੇ ਸਬੰਧ ਅੱਛੇ ਹੈਗੇ, ਇਹਨੂੰ ਵਾਪਸ ਦਿਵਾਉਣ। ਹਾਂਜੀ, ਪਰ ਮੈਨੂੰ ਉਮੀਦ ਕੋਈ ਕਾਰਵਾਈ ਕਰ ਸਕਣ, ਕੇਸ ਵਾਪਸ ਦਵਾ ਸਕਣ ਜੀ। ਉਹ ਅਸੀਂ ਫਿਰ ਸਿੰਘ ਸਾਹਿਬ ਨੂੰ ਅਖੀਰਲੇ ਪੈਰੇ ਜੇ ਬੇਨਤੀ ਕੀਤੀ ਸੀ ਵੀ ਜੇ ਇਹ ਕੇਸ ਵਾਪਸ ਨਹੀਂ ਲੈਂਦਾ ਜੀ ਤਾਂ ਉਹਨਾਂ ਨੂੰ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਵੀ ਸਿੱਖਾਂ ਨੂੰ ਕਿਸੇ ਕਿਸਮ ਦਾ ਕੋਈ ਤਲਕ ਮੋਦੀ ਦੇ ਨਾਲ ਨਹੀਂ ਰੱਖਣਾ ਚਾਹੀਦਾ ਜੀ। ਬਿਲਕੁਲ।
ਤੇ ਸਰਨਾ ਸਾਹਿਬ ਸਾਡਾ ਵਕਤ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਟਾਈਮ ਕਰਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਇਸੇ ਤਰ੍ਹਾਂ ਅਸੀਂ ਤੁਹਾਨੂੰ ਦੁਬਾਰਾ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਵਕਤ ਹੋ ਗਿਆ ਇੱਥੇ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।